तो प्रोग्राम अपडेट कैलीफोर्निया 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 19 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਨਵੇਂ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਪਲਾਨਸ ਬਾਰੇ ਪਤਾ ਨਹੀਂ ਲੱਗ ਰਿਹਾ, ਤਾਂ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕੀਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਕੈਲੀਫੋਰਨੀਆ ਦੇ ਵਿੱਚ ਪਹੁੰਚੇ ਹੋਏ ਆ। ਜਿੰਨੇ ਜ਼ਿਆਦਾ ਸਟਾਰਮ ਆਏ ਸੀ ਪਿਛਲੇ ਸਮੇਂ ਦੇ ਦੌਰਾਨ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਆਪਾਂ ਕੈਲੀਫੋਰਨੀਆ ਦੀ ਪੂਰੀ ਮਦਦ ਕਰਾਂਗੇ ਰੀਬਿਲਡ ਕਰਨ ਦੀ, ਜੋ ਸਟਾਰਮਸ ਦੇ ਵਿੱਚ ਨੁਕਸਾਨ ਹੋਇਆ ਹੈਗਾ। ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਆ ਪਿਛਲੇ 22 ਦਿਨਾਂ ਦੇ ਵਿੱਚ। ਕਹਿੰਦੇ ਵੀ ਪੂਰਾ ਮੁਲਕ ਤੁਹਾਡੇ ਨਾਲ ਆ, ਇਹ ਉਹਨਾਂ ਨੇ ਮੈਸੇਜ ਦਿੱਤਾ ਆ। ਤੇ ਅਸੀਂ ਇੱਥੋਂ ਨਹੀਂ ਜਾਵਾਂਗੇ ਜਦੋਂ ਤੱਕ ਪੂਰੇ ਦਾ ਪੂਰਾ ਆਪਾਂ ਬਿਲਡ ਕਰ ਸਕੀਏ। ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜੋ 에ਅਰ ਫੋਰਸ ਬੇਸ ਹੈਗਾ ਆ, ਮਫਟ 에ਅਰ ਫੋਰਸ ਬੇਸ, ਉੱਥੇ ਪਹੁੰਚੇ। ਉਸ ਤੋਂ ਬਾਅਦ ਕੈਪੀਟੋਲਾ, ਐਪਟੋਸ ਕਮਿਊਨਿਟੀ ਦਾ ਜੋ ਸੈਂਟਾ ਕਰੂਜ਼ ਕਾਉਂਟੀ ਦਾ ਏਰੀਆ ਆ, ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਉੱਥੇ ਪਹੁੰਚੇ। ਉਹਨਾਂ ਦੇ ਨਾਲ ਸਾਡੇ ਗਵਰਨਰ ਜੋ ਗੈਬਨ ਨਿਊਸਮ ਤੇ ਐਲੈਕਸ ਪਡੀਆ, US ਦੇ ਸੈਨੇਟਰ, ਹੋਰ ਬਹੁਤ ਸਾਰੇ ਕਾਂਗਰਸਮੈਨ, ਨਾਲ ਫੀਮਾ ਦੇ ਐਡਮਿਨਿਸਟ੍ਰੇਟਰ ਡੀਐਨ ਕ੍ਰਿਸਵੈਲ, ਮਰੀਨ ਦਾ ਜੋ ਮਰੀਨ ਦੇ ਨਾਲ ਉਹਨਾਂ ਦੇ ਹੈਲੀਕਾਪਟਰ ਦੇ ਵਿੱਚ ਉੱਥੇ ਪਹੁੰਚੇ। ਕਹਿੰਦੇ 500 ਤੋਂ ਵੱਧ ਫੀਮਾ ਦੇ ਇੰਪਲਾਈਜ਼ ਆਲਰੇਡੀ ਇਹਨਾਂ ਕਾਉਂਟੀਜ਼ ਦੇ ਵਿੱਚ ਕੰਮ ਕਰ ਰਹੇ ਆ। ਬਹੁਤ ਸਾਰੇ ਲੋਕ ਸਨ ਮੈਕੀਨ ਕਾਉਂਟੀ ਤੋਂ, ਮੋਨਰੇ, ਸੈਨ ਲੂਇਸ ਓਬਿਸਪੋ, ਸੈਂਟਾ ਬਾਰਬਰਾ, ਮਰਸਰ, ਸੈਕਰਾਮੈਂਟੋ ਤੇ ਸੈਂਟਾ ਕਰੂਜ਼ ਕਾਉਂਟੀ ਦੀਆਂ ਜੋ ਫੈਡਰਲ ਡਿਜ਼ਾਸਟਰ ਅਸਿਸਟੈਂਸ ਆ, ਉਹਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਕਾਂਗਰਸਮੈਨ ਇਹਨਾਂ ਇਸ਼ੂ ਨੇ ਇਹ ਕਿਹਾ ਆ ਵੀ ਆਪਾਂ ਪ੍ਰੈਜ਼ੀਡੈਂਟ ਦਾ ਜੀ ਆਇਆਂ ਕਹਿੰਦੇ ਆ, ਪਰ ਮੈਂ ਇਹ ਵੀ ਰਿਕੁਐਸਟ ਕਰਦੀ ਹਾਂ ਵੀ ਹੋਰ ਵੀ ਕਾਉਂਟੀਜ਼ ਨੂੰ ਇਸ ਡਿਜ਼ਾਸਟਰ ਡੈਕਲੇਰੇਸ਼ਨ ਦੇ ਵਿੱਚ ਐਡ ਕੀਤਾ ਜਾਵੇ। ਜੀ। ਬਾਈਡਨ ਹੁਣਾਂ ਨੇ ਇੱਥੇ ਸਿਰਫ ਇੱਕ ਸਵਾਲ ਦਾ, ਜਿਹੜੇ ਰਿਪੋਰਟਰਸ ਦੇ ਵੱਲੋਂ ਪੁੱਛੇ ਗਏ ਸਵਾਲਾਂ 'ਚੋਂ ਜਵਾਬ ਜਿਹੜਾ ਉਹ ਦਿੱਤਾ। ਤੇ ਕਹਿੰਦੇ ਕਲਾਸੀਫਾਈਡ ਡਾਕੂਮੈਂਟਸ ਨਾਲ ਸੰਬੰਧਿਤ ਉਹਨਾਂ ਨੂੰ ਪਤਾ ਸੀ ਵੀ ਇੱਥੇ ਸਵਾਲ ਜਿਹੜੇ ਉਹ ਹੋ ਸਕਦੇ ਆ, ਸੋ ਬਹੁਤਾ ਜਿਹੜਾ ਉਹ ਜਵਾਬ ਨਹੀਂ ਕੀਤਾ। ਸਿਰਫ ਉਹਨਾਂ ਨੇ ਇਹ ਕਿਹਾ ਵੀ ਉਹ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੇ ਆ ਤੇ ਇਸ ਮਸਲੇ ਨੂੰ ਜਲਦੀ ਸੁਲਝਾਉਣ ਦੇ ਲਈ ਕੰਮ ਜਿਹੜੇ ਉਹ ਕਰਨਗੇ। ਸੋ ਉਹੀ ਇੱਕ ਵਾਰੀ ਫਿਰ ਇਹਨਾਂ ਨੇ ਭਰੋਸਾ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਕੈਪੀਟੋਲਾ ਇਲਾਕਾ ਜਿਹੜਾ ਹਰਜੋਤ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੈਂਟਾ ਕਰੂਜ਼ ਦਾ, ਉੱਥੇ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਪਹੁੰਚੇ ਸੀ। ਕਾਫੀ ਲੋਕ ਉੱਥੇ, ਉਹਨਾਂ ਦਾ ਜਮਾਵੜਾ ਹੋਇਆ ਸੀਗਾ ਵੀ ਇਹਨਾਂ ਨੂੰ ਦੇਖਣ ਦੇ ਲਈ ਕੀ ਉੱਥੇ ਕਹਿੰਦੇ ਨੇ ਤੇ ਕੀ ਜਿਹੜਾ ਉੱਥੇ ਐਲਾਨ ਕਰਕੇ ਜਾਂਦੇ ਆ। ਸੋ ਕੱਲ੍ਹ ਤੱਕ ਆਪਾਂ ਦੇਖ ਰਹੇ ਸੀਗੇ ਵੀ ਸਿਰਫ 3 ਕਾਉਂਟੀਜ਼ ਹੀ ਜਿਹੜੇ ਡਿਜ਼ਾਸਟਰ ਅਸਿਸਟੈਂਸ ਦੇ ਲਈ ਅਪਲਾਈ ਕਰ ਸਕਦੀਆਂ ਸੀਗੀਆਂ। ਅੱਜ ਮੈਨੂੰ ਲੱਗਦਾ ਉਸ ਦੇ ਵਿੱਚ ਵਾਧਾ ਹੋਇਆ। ਤੁਸੀਂ ਜਿੱਦਾਂ ਹੁਣ ਜ਼ਿਕਰ ਕਰਕੇ ਹਟੇ ਆ, ਸੈਨ ਮਕੀਨ, ਮੋਨਰੇ, ਸੈਨ ਲੂਇਸ ਓਬਿਸਪੋ, ਸੈਂਟਾ ਬਾਰਬਰਾ, ਮਰਸੈਡ, ਸੈਕਰਾਮੈਂਟੋ ਤੇ ਸੈਂਟਾ ਕਰੂਜ਼, ਇਹਨਾਂ ਸਾਰੀਆਂ ਕਾਉਂਟੀਜ਼ ਦੇ ਵਿੱਚ ਹੁਣ ਫੈਡਰਲ ਡਿਜ਼ਾਸਟਰ ਅਸਿਸਟੈਂਸ ਜਿਹੜੀ ਆ ਉਹ ਅਵੇਲੇਬਲ ਜਿਹੜੀ ਉਹ ਹੋਊਗੀ। ਸੋ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ, ਤੇ ਆਪਾਂ ਉਮੀਦ ਇਹੀ ਕਰਦੇ ਹਾਂ ਹਰਜੋਤ ਸਿੰਘ ਜੀ ਵੀ ਇਹ ਹੁਣ ਅੱਗੇ ਦੇ ਨਾਲੋਂ ਹੋਰ ਬੈਟਰ ਜਿਹੜਾ ਉਹ ਹੋ ਸਕੇ। ਸਟੋਰਮਸ ਦੀ ਜਿਹੜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ ਇਹ ਐਕਸਟ੍ਰੀਮ ਡਰਾਊਟ ਇਸ ਟਾਈਮ ਚੱਲ ਰਿਹਾ ਸੀ ਪਹਿਲਾਂ,
ਐਕਸਟ੍ਰੀਮ ਵੈਦਰ ਕੰਡੀਸ਼ਨਸ ਦੇ ਕਰਕੇ ਕਾਫੀ ਭਾਰੀ ਜਿਹੜਾ ਮੀਂਹ ਪਿਆ ਆ, ਬਰਫ਼ਬਾਰੀ ਹੋਈ ਆ, ਐਟਮੋਸਫੇਰਿਕ ਰਿਵਰਸ ਆਏ ਆ, ਐਕਸਟ੍ਰੀਮ ਡਰਾਊਟ ਹੁਣ ਇਹ ਐਲੀਮੀਨੇਟ ਹੋ ਚੁੱਕਾ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਸਵੀਅਰ ਜਿਹੜਾ ਡਰਾਊਟ ਉਹ ਅਜੇ ਵੀ ਹੈ, ਪਰ ਜਿੰਨਾ ਜ਼ਿਆਦਾ ਪਹਿਲੋਂ ਮੰਨਿਆ ਜਾ ਰਿਹਾ ਸੀ ਉਹਦੇ ਨਾਲੋਂ ਅੱਗੇ ਦੇ ਨਾਲੋਂ ਘੱਟ ਚੁੱਕਾ। ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਕਿੱਦਾਂ ਬਹੁਤ ਸਾਰੇ ਜਿਹੜੇ ਰੈਜ਼ਰਵਾਇਰਸ ਆ ਉਹਨਾਂ ਦੇ ਵਿੱਚ ਪਾਣੀ ਹੌਲੀ ਹੌਲੀ ਭਰਨਾ ਸ਼ੁਰੂ ਹੋਇਆ ਤੇ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਵੀ ਜਿਹੜਾ ਉਹ ਜ਼ਿਆਦਾ ਸੀ। ਅਪ੍ਰੈਲ 2020 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਹੋਇਆ ਆ ਜਦੋਂ ਕੈਲੀਫੋਰਨੀਆ ਦੇ ਵਿੱਚ ਹੁਣ ਐਕਸਟ੍ਰੀਮ ਡਰਾਊਟ ਨਹੀਂ ਹੋਵੇਗਾ। ਅਗਲੀ ਖਬਰ ਬਹੁਤ ਹੀ ਮਾੜੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਅੱਜ ਸੈਕਰਾਮੈਂਟੋ ਦੇ ਵਿੱਚ ਫਲੋਰਨ ਰੋਡ ਦੇ ਉੱਤੇ, ਜਿੱਥੇ ਬਹੁਤ ਸਾਰੇ ਪੰਜਾਬੀਆਂ ਦੇ ਬਿਜ਼ਨੈਸਿਸ ਵੀ ਆ, ਪੰਜਾਬੀ ਉਸ ਏਰੀਏ 'ਚ ਬਹੁਤ ਜ਼ਿਆਦਾ ਜਾਂਦੇ ਆ, ਅੱਜ ਇੱਕ ਕਾਰ ਜੈਕਿੰਗ ਹੋਈ ਜਿਹਦੇ ਨਾਲ 2 ਲੇਡੀਜ਼ ਦੀ ਮੌਤ ਹੋ ਗਈ। ਕਹਿੰਦੇ ਕਾਰ ਜੈਕਿੰਗ ਕਰਨ ਵਾਲਾ ਬੰਦੇ ਨੇ SUV ਚੋਰੀ ਕੀਤਾ ਹੋਇਆ ਸੀ ਤੇ ਫਲੋਰਿਨ ਪਰਕਿੰਸ ਰੋਡ ਦੇ ਇੰਟਰਸੈਕਸ਼ਨ ਦੇ ਉੱਤੇ ਇਹ ਚੋਰੀ ਵਾਲੇ SUV ਦੇ ਵਿੱਚ ਦੌੜ ਰਿਹਾ ਸੀ, ਕਿਉਂਕਿ ਉਸਨੇ ਪਹਿਲਾਂ ਕਿਸੇ ਦਾ ਪਰਸ ਚੋਰੀ ਕੀਤਾ ਸੀ ਤੇ ਅੱਗੇ ਜਾ ਕੇ ਉਸਨੇ ਇੱਕ ਕਾਰ ਦੇ ਵਿੱਚ ਜੋ ਰੈੱਡ ਲਾਈਟ ਮਿਸ ਕਰਤੀ, ਕਾਰ 'ਚ ਆਪਣਾ ਜਿਹੜਾ SUV ਮਾਰਿਆ, ਜਿਹਦੇ ਨਾਲ ਮੌਕੇ ਦੇ ਉੱਤੇ 2 ਲੇਡੀਜ਼ ਦੀ ਮੌਤ ਹੋ ਗਈ। ਸਰਜੈਂਟ ਅਮਰ ਗੈਂਦੀ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਤੋਂ ਆ। ਉਹਨਾਂ ਨੇ ਕਿਹਾ ਵੀ ਪੁਲਿਸ ਮੌਕੇ ਤੇ ਪਹੁੰਚ ਗਈ, ਉਹਨਾਂ ਨੇ ਇਸ ਕਾਰ ਜੈਕਰ ਨੂੰ ਫੜ ਵੀ ਲਿਆ, ਕਿਉਂਕਿ ਪਹਿਲੀ ਰਿਪੋਰਟ ਆਈਆਂ ਸੀ ਵੀ ਉਹ ਕਿਸੇ ਦਾ ਪਰਸ ਖੋਹ ਕੇ ਉੱਥੋਂ ਭੱਜ ਗਿਆ ਹੈਗਾ, ਪਰ ਅਨਫੋਰਚੂਨੇਟਲੀ 2 ਲੇਡੀਜ਼ ਜੋ ਆ ਉਹਨਾਂ ਦੀ ਇਸ ਕਾਰ ਜੈਕਿੰਗ ਦੇ ਵਿੱਚ ਮੌਤ ਹੋ ਗਈ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਕਰਦੇ ਜਾਈਏ, ਸੈਨ ਮਕੀਨ ਕਾਉਂਟੀ ਤੇ ਕੈਲਵਰਸ ਕਾਉਂਟੀ ਦੇ ਵਿੱਚ ਅੱਜ PG&E ਦੇ 21,000 ਕਸਟਮਰ ਬਗੈਰ ਬਿਜਲੀ ਤੋਂ ਨੇ। ਇਹ ਜਿਹੜੀ PG&E ਨੇ ਕਿਹਾ ਵੀ ਮੌਸਮ ਦਾ ਹਵਾਲਾ ਦਿੰਦੇ ਹੋਏ ਇਹ ਬਿਜਲੀ ਕਹਿੰਦੇ ਬੰਦ ਹੋਈ ਆ। ਰਿਪਨ, ਮੈਂਟੀਕਾ, ਆਰਨੋਲ ਤੇ ਐਂਜਲਸ ਕੈਂਪ ਵਰਗੇ ਜਿਹੜੇ ਇਲਾਕਿਆਂ ਦੇ ਵਿੱਚ ਬਿਜਲੀ ਇਸ ਟਾਈਮ ਗੁੱਲ ਦੱਸੀ ਜਾ ਰਹੀ ਆ, ਜਿਸ ਦੇ ਵਿੱਚ ਕੁੱਲ 21,000 ਦੇ ਵਿੱਚੋਂ ਸੈਨ ਮਕੀਨ ਦੇ ਵਿੱਚ 14,000 ਕਸਟਮਰ ਤੇ ਕੈਲਵਰਸ ਕਾਉਂਟੀ ਦੇ ਵਿੱਚ 7,000 ਕਸਟਮਰ ਇਸ ਟਾਈਮ ਬਿਜਲੀ ਤੋਂ ਬਗੈਰ ਨੇ। PG&E ਨੇ ਆਪਣੇ ਜਿਹੜੇ ਕਰੂਜ਼ ਆ ਉਹਨਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਹੁਣ ਕਹਿੰਦੇ ਤੋਰਿਆ ਆ ਤੇ ਅਜੇ ਇਹ ਬਿਜਲੀ ਕਦੋਂ ਤੱਕ ਆਊਗੀ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਈ। ਟੀ-ਮੋਬਾਈਲ ਕੰਪਨੀ ਦੇ 37,000 ਦੇ ਕਰੀਬ ਕਸਟਮਰਸ ਦਾ ਡਾਟਾ ਹੈਕ ਹੋ ਗਿਆ ਸੀ ਪਿਛਲੇ ਨਵੰਬਰ ਦੇ ਵਿੱਚ। ਉਹਨਾਂ ਨੇ ਇੱਕ ਟੀ-ਮੋਬਾਈਲ ਕੰਪਨੀ ਨੇ ਰੈਗੂਲੇਟਰੀ ਫਾਈਲਿੰਗ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਆ ਵੀ ਕਿਸ ਤਰ੍ਹਾਂ ਹੈਕਰਸ ਨੇ ਕਸਟਮਰ ਦੀ ਨਾਮ, ਬਿਲਿੰਗ ਐਡਰੈਸ, ਈਮੇਲ, ਫੋਨ, ਡੇਟ ਆਫ ਬਰਥ, ਟੀ-ਮੋਬਾਈਲ ਅਕਾਊਂਟ ਨੰਬਰ, ਸਾਰਾ ਕੁਛ, ਕ੍ਰੈਡਿਟ ਕਾਰਡ, ਕਈ ਜਗ੍ਹਾ ਤੇ ਸੋਸ਼ਲ ਸਿਕਿਉਰਿਟੀ, ਗਵਰਨਮੈਂਟ ID ਨੰਬਰਸ, ਪਾਸਵਰਡਸ ਇਹ ਚੋਰੀ ਕਰ ਲਏ ਹੈਗੇ ਆ। ਤੇ ਵਾਇਰਲੈਸ ਕੈਰੀਅਰ ਨੇ ਹਜੇ ਤੱਕ ਨਹੀਂ ਇੰਡੀਕੇਟ ਕੀਤਾ ਵੀ ਉਹਨਾਂ ਨੇ ਇਸ ਸਿਚੁਏਸ਼ਨ ਨੂੰ ਰੈਮਡੀ ਕਰਨ ਦੇ ਲਈ ਕੀ ਕੀਤਾ ਹੈਗਾ ਆ। ਜਦੋਂ ਕਹਿੰਦੇ ਟੀ-ਮੋਬਾਈਲ ਨੇ ਇਸ ਨੂੰ ਲਰਨ ਕੀਤਾ ਵੀ ਉਹਨਾਂ ਦਾ ਡਾਟਾ ਬ੍ਰੀਚ ਹੋਇਆ ਆ, ਉਹਨਾਂ ਨੇ ਐਕਸਟਰਨਲ ਸਾਈਬਰ ਸਿਕਿਉਰਿਟੀ ਟੀਮ ਹਾਇਰ ਕੀਤੀ ਇਨਵੈਸਟੀਗੇਟ ਕਰਨ ਨੂੰ ਤੇ ਸੋਰਸ ਆਫ ਬ੍ਰੀਚ ਵੀ ਪਤਾ ਕੀਤਾ ਤੇ ਉਹਨਾਂ ਨੇ ਇਸ ਨੂੰ ਰੋਕਣ ਦੇ ਲਈ ਸੇਮ ਡੇ ਹੀ ਜਿਹੜੀ ਆ ਉਹ ਰੋਕ ਲਿਆ, ਪਰ ਬਹੁਤ ਸਾਰੇ ਲੋਕਾਂ ਦਾ ਜਿਹੜਾ ਡਾਟਾ ਆ ਉਹ ਚੋਰੀ ਹੋ ਗਿਆ। ਜੀ, ਬਿਲਕੁਲ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਡੀਆਂ ਕੰਪਨੀਆਂ ਦਾ ਜਿਹੜਾ ਹਰਜੋਤ ਸਿੰਘ ਜੀ ਡਾਟਾ ਆ ਉਹ ਲਗਾਤਾਰ ਚੋਰੀ ਹੋ ਰਿਹਾ ਆ, ਜਿਨ੍ਹਾਂ ਵਿੱਚ ਆਪਣੇ ਸਾਰਿਆਂ ਦਾ ਡਾਟਾ ਵੀ ਜਿਹੜਾ ਉਹ ਸ਼ਾਮਿਲ ਰਹਿੰਦਾ ਆ ਤੇ ਆਪਾਂ ਦੇਖ ਰਹੇ ਹਾਂ ਵੀ ਫਿਰ ਉਸ ਡਾਟੇ ਦੇ ਨਾਲ ਕਿੱਦਾਂ ਜਿਹੜੇ ਆ ਚੋਰ ਲੁਟੇਰੇ ਆ ਜਾਂ ਸਕੈਮ ਕਰਨ ਵਾਲੇ ਆ ਉਸ ਨੂੰ ਵਰਤਦੇ ਆ ਰਹੇ ਨੇ। US ਜਿਹੜੇ ਸਟ੍ਰਾਈਕਰ ਵਹੀਕਲਸ ਆ ਉਹ ਯੂਕਰੇਨ ਨੂੰ ਘੱਲਣ ਜਾ ਰਿਹਾ ਆ। ਨਵੇਂ 2.5 ਬਿਲੀਅਨ ਪੈਕੇਜ ਦੇ ਵਿੱਚ ਇਹ ਐਲਾਨਿਆ ਗਿਆ ਹੈਗਾ ਆ। ਅੱਜ ਵੀਰਵਾਰ ਨੂੰ ਜਿਹੜਾ ਇਹਨਾਂ ਨੇ ਅਨਾਊਂਸ ਕੀਤਾ ਆ, ਜਿਸ ਦੇ ਵਿੱਚ 90 ਸਟ੍ਰਾਈਕਰ ਕੰਬੈਟ ਵਹੀਕਲਸ ਯੂਕਰੇਨ ਨੂੰ ਦਿੱਤੇ ਜਾਣਗੇ। ਇਹ ਕਹਿੰਦੇ ਵੀ ਪਹਿਲੀ ਵਾਰ ਆ ਵੀ US ਨੇ ਇਹ ਜਿਹੜੇ ਵਹੀਕਲ ਆ ਯੂਕਰੇਨ ਨੂੰ ਦੇਣ ਦੇ ਲਈ ਐਲਾਨ ਕੀਤਾ ਹੈਗਾ ਆ। ਵੈਸਟਰਨ ਮਿਲਟਰੀ ਦੇ ਅਧਿਕਾਰੀ ਜਿਹੜੇ ਯੂਕਰੇਨ ਕੰਟੈਕਟ ਗਰੁੱਪ ਦੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਰਮਨੀ ਵਿੱਚ ਮਿਲਣ ਜਾ ਰਹੇ ਆ। ਸ਼ਾਇਦ ਕੱਲ੍ਹ ਨੂੰ ਹੀ ਉਹਨਾਂ ਨੇ ਉੱਥੇ ਮਿਲਣਾ ਆ ਤੇ ਯੂਕਰੇਨ ਨੂੰ ਹੋਰ ਫੌਜੀ ਸਹਾਇਤਾ ਦਾ ਉੱਥੇ ਐਲਾਨ ਕੀਤਾ ਜਾ ਸਕਦਾ ਹੈ। ਸੋ $2.5 ਬਿਲੀਅਨ ਦੀ ਨਵੀਂ ਰਾਸ਼ੀ ਜਿਹੜੇ ਵੱਖ-ਵੱਖ ਫੌਜੀ ਜਿਹੜੀਆਂ ਚੀਜ਼ਾਂ ਦੇ ਵਿੱਚ ਹਥਿਆਰਾਂ ਦੇ ਰੂਪ ਦੇ ਵਿੱਚ ਯੂਕਰੇਨ ਨੂੰ ਹੁਣ ਦਿੱਤੀ ਜਾਵੇਗੀ।
ਯੂਐਸਏ ਆਲਰੇਡੀ ਆਪਣੀ ਡੈਫਟ ਸੀਲਿੰਗ ਨੂੰ ਹਿੱਟ ਕਰਨ ਜਾ ਰਿਹਾ ਆ ਤੇ ਪੂਰੀ ਤਰ੍ਹਾਂ ਕਾਂਗਰਸ ਡਿਵਾਈਡਡ ਹੈਗੀ ਆ। ਹੁਣ ਇਹ ਸਾਰੇ ਕਾਸੇ ਕਰਕੇ ਇਕਨੋਮਿਕ ਚਿੰਤਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵੱਧ ਗਈ ਆ। ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨਾਂ 'ਚ ਸਟਾਕ ਮਾਰਕੀਟ ਬਹੁਤ ਥੱਲੇ ਜਾ ਰਹੀ ਆ। ਇਹ ਵੀ ਇੱਕ ਉਹਨਾਂ 'ਚੋਂ ਕਾਰਨ ਹੈਗਾ ਆ, ਕਿਉਂਕਿ ਜੇ ਡੈਫਟ ਸੀਲਿੰਗ ਨੂੰ ਇਨਕਰੀਜ਼ ਨਾ ਕੀਤਾ ਗਿਆ ਤੇ ਡਿਫਾਲਟ ਹੋ ਜਾਊਗਾ। ਟ੍ਰੇਜਰ ਸੈਕਟਰੀ ਜੈਨਟ ਜੈਲਨ ਨੇ ਇਨਫੋਰਮ ਕੀਤਾ ਕਾਂਗਰੈਸ਼ਨਲ ਲੀਡਰਸ ਨੂੰ ਇਨਕਲੂਡਿੰਗ ਹਾਊਸ ਸਪੀਕਰ ਕੈਵਨ ਮਕਾਰਥੀ ਉਹਨਾਂ ਨੂੰ, ਵੀ ਉਹਨਾਂ ਦੀ ਡਿਪਾਰਟਮੈਂਟ ਨੇ ਜੋ ਐਕਸਟਰਾ ਆਰਡੀਨਰੀ ਕੈਸ਼ ਮੈਨੇਜਮੈਂਟ ਮੈਜਰਸ ਹੈਗੇ ਆ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਹੋਇਆ ਜੂਨ 5 ਤੱਕ। ਰਿਪਬਲਿਕਨਸ ਦੀ ਇਸ ਟਾਈਮ ਹਾਊਸ ਦੇ ਵਿੱਚ ਮੈਜੋਰਟੀ ਆ ਤੇ ਉਹ ਕਹਿੰਦੇ ਵੀ ਅਸੀਂ ਉਦੋਂ ਤੱਕ ਵੇਟ ਕਰਾਂਗੇ ਜਦੋਂ ਤੱਕ ਪੂਰਾ ਜਿਹੜਾ ਆ ਜੂਨ 5 ਤੱਕ ਯੂਜ਼ ਨਹੀਂ ਹੋ ਜਾਂਦਾ। ਪਰ ਕਾਰਪੋਰੇਟ ਲੀਡਰਸ ਤੇ ਇੱਕ ਕ੍ਰੈਡਿਟ ਰੇਟਿੰਗ ਏਜੰਸੀ ਨੇ ਵਾਰਨਿੰਗ ਦੇ ਦਿੱਤੀ ਆ ਵੀ ਜੇ ਇਸ ਤਰ੍ਹਾਂ ਲੌਂਗ ਸਟੈਂਡ ਆਫ ਰਿਹਾ ਕਾਂਗਰਸ ਦੇ ਵਿੱਚ, ਇਹਦੇ ਨਾਲ ਮਾਰਕੀਟ ਦੇ ਉੱਤੇ ਬਹੁਤ ਬੁਰਾ ਅਸਰ ਪਊਗਾ ਤੇ ਆਲਰੇਡੀ ਗਲੋਬਲੀ ਜਿਹੜੀ ਇਕਨੋਮੀ ਆ ਉਹ ਕਾਫੀ ਸ਼ੇਕੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ ਇਕੋਨਮੀ ਦੇ ਨਾਲ ਹੀ ਸੰਬੰਧਿਤ। ਇੰਟਲ ਨੇ ਜਿਹੜੇ ਈਡੀਡੀ ਨੂੰ ਜਿਹੜੇ ਵਾਰਨ ਨੋਟਿਸ ਜਿਹੜੇ ਉਹ ਘੱਲੇ ਆ, ਜਿਸ ਵਿੱਚ ਹੁਣ ਇਹ ਪਤਾ ਲੱਗ ਰਿਹਾ ਆ ਵੀ 200 ਤੋਂ ਵੱਧ ਜਿਹੜੀਆਂ ਜੌਬਸ ਆ ਇਕੱਲੇ ਬੇ ਏਰੀਏ ਦੇ ਵਿੱਚ ਕੱਟਣ ਜਾ ਰਹੇ ਆ। 2 ਦਸੰਬਰ ਨੂੰ ਈਡੀਡੀ ਨੂੰ ਵਾਰਨ ਨੋਟਿਸ ਦੇ ਵਿੱਚ ਪਤਾ ਲੱਗਾ ਸੀ ਵੀ ਇਹ 90 ਜੌਬਸ ਜਿਹੜੀਆਂ ਸੈਂਟਾ ਕਲਾਰਾ 'ਚ ਘੱਟ ਕਰਨ ਜਾ ਰਹੇ ਆ, ਪਰ ਹੁਣ ਨਵੀਂ ਜਿਹੜੀ ਜਾਣਕਾਰੀ ਦੇ ਮੁਤਾਬਕ ਈਡੀਡੀ ਨੂੰ ਜਿਹੜੀ ਦਿੱਤੀ ਆ, ਇਹ ਡਬਲ ਨਾਲੋਂ ਵੀ ਜ਼ਿਆਦਾ ਜਿਹੜੇ ਲੋਕਾਂ ਦੀ ਲੇ ਆਫ ਉੱਥੇ ਹੋਣ ਜਾ ਰਹੀ ਆ ਤੇ 201 ਜੌਬਸ ਜਿਹੜੀਆਂ ਆ ਉਹ ਐਲੀਮੀਨੇਟ ਜਿਹੜੀਆਂ ਹੋਣਗੀਆਂ। ਇਸ ਤੋਂ ਇਲਾਵਾ ਕੱਲੇ ਸੈਕਰਾਮੈਂਟੋ ਇਲਾਕੇ 'ਚ 343 ਜੌਬਾਂ ਜਿਹੜੀਆਂ ਹੋਣ ਜਾ ਰਹੀਆਂ ਆ ਤੇ ਨਦਰਨ ਕੈਲੀਫੋਰਨੀਆ ਦੇ ਵਿੱਚ 500 ਤੋਂ ਵੱਧ ਜੌਬਸ ਜਿਹੜੀਆਂ ਆ ਉਹ ਕੱਟ ਕੀਤੀਆਂ ਜਾ ਰਹੀਆਂ। ਆਪਾਂ ਅੱਜ ਹੀ ਤੇ ਕੱਲ੍ਹ ਹੀ ਜਿਹੜਾ ਜ਼ਿਕਰ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਮਾਈਕਰੋਸਾਫਟ ਆਪਣੇ 5% EMPLOYE 10,000 ਲੋਕਾਂ ਨੂੰ ਲੇ ਆਫ ਕਰਨ ਜਾ ਰਿਹਾ। ਹੁਣ ਤੱਕ ਟੈਕ ਇੰਡਸਟਰੀ ਦੇ ਵਿੱਚ 2 ਲੱਖ ਤੋਂ ਵੱਧ ਲੇ ਆਫਸ ਜਿਹੜਾ ਆ ਆਂਕੜਾ ਆ ਉਹ ਪਾਰ ਕਰ ਚੁੱਕਾ ਆ। ਟੈਕ, ਬਾਇਓਟੈਕ ਕੰਪਨੀਜ਼, ਰੀਅਲ estate ਕੰਪਨੀਜ਼ ਦੇ ਵਿੱਚ ਲਗਾਤਾਰ ਸ਼ਾਂਤੀ ਦਾ ਦੌਰ ਜਾਰੀ ਆ। ਸਭ ਤੋਂ ਵੱਧ ਜੇ ਆਪਾਂ ਇਕੱਲੇ ਬੇ ਏਰੀਏ ਤੇ ਹੀ ਨਜ਼ਰ ਮਾਰੀਏ ਤਾਂ ਮੈਟਾ ਪਲੇਟਫਾਰਮ ਫੇਸਬੁੱਕ ਦੀ ਪੇਰੈਂਟ ਕੰਪਨੀ, ਉਹਨਾਂ ਨੇ 2500 ਤੋਂ ਵੱਧ ਜੌਬਸ ਕੱਟ ਕੀਤੀਆਂ ਆ। ਸੋ ਸਾਰੀ ਇਹ ਲੇ ਆਫ ਕੱਲਾ ਯੂਐਸਏ ਨਹੀਂ, ਆਲ ਓਵਰ ਦਾ ਵਰਲਡ, ਚਾਹੇ ਉਹ ਇੰਡੀਆ ਆ, ਚਾਹੇ ਮੈਕਸੀਕੋ ਸਿਟੀ ਆ, ਵੱਖ-ਵੱਖ ਯੂਰਪ ਦੇ ਵਿੱਚ, ਸਾਰੇ ਮੁਲਕਾਂ ਦੇ ਵਿੱਚ ਲੇ ਆਫ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਰੀ ਆ। ਜਦੋਂ ਤੁਸੀਂ ਖਬਰਾਂ ਦੇਖੋ, ਇੱਕ ਦਿਨ ਦੇ ਵਿੱਚ 6-6, 7-7 ਕੰਪਨੀਆਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਲੇ ਆਫ ਕਰ ਰਹੀਆਂ ਆ। ਜੇ ਅੱਜ ਦੀ ਗੱਲ ਦੱਸਦੇ ਜਾਵਾਂ, ਸਵੀਗੀ ਕੰਪਨੀ ਇਹ ਇੰਡੀਆ ਦੀ, ਉਹਨਾਂ ਨੇ 600 ਬੰਦੇ ਲੇ ਆਫ ਕੀਤੇ ਆ। ਵੀ ਵਰਕ ਨਿਊਯਾਰਕ ਨੇ 300, ਹਵੀਲੋ ਸੈਨ ਫਰਾਂਸਿਸਕੋ ਦੀ ਕੰਪਨੀ, ਉਹਨਾਂ ਨੇ 35% ਵਰਕਫੋਰਸ 115, ਰੀਓਟ ਗੇਮਸ ਲਾਸ ਐਂਜਲਸ ਇਹਨਾਂ ਨੇ 46, ਫੈਂਡਮ ਇਹ ਮੀਡੀਆ ਕੰਪਨੀ ਸੈਨ ਫਰਾਂਸਿਸਕੋ 'ਚ ਨਹੀਂ ਦੱਸਿਆ ਨਹੀਂ ਕਿੰਨੇ ਆ, ਮੈਕਸੀਕੋ ਸਿਟੀ 'ਚ ਮੂਡੇ ਇਹਨਾਂ ਨੇ ਵੀ ਨਹੀਂ ਦੱਸਿਆ, ਰੀਅਲ ਸਟੇਟ ਦੀ ਫਰਮ ਆ, ਪਰਸਨਲ ਸੈਨ ਫਰਾਂਸਿਸਕੋ ਬੇ ਏਰੀਏ ਦੀ ਨੇ 30% ਵਰਕਫੋਰਸ ਕੱਟ ਕੀਤੀ ਆ। ਵਾਲਵੌਕਸ ਬਾਰਸੀਲੋਨਾ ਦੇ ਵਿੱਚ 15%। ਤੇ ਇਹ ਦੇਖ ਲਓ ਇੰਨੀਆਂ ਕੰਪਨੀਆਂ ਜੋ ਹੈਗੀਆਂ ਆ, ਇਹ ਸਿਰਫ ਅੱਜ ਦੀ ਡੇਟ 'ਚ ਉਹਨਾਂ ਨੇ ਲੇ ਆਫ ਕੀਤੀ ਹੈਗੀ। ਜੀ ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਓਕਲੈਂਡ ਦੇ ਪੁਲਿਸ ਚੀਫ, ਉਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਉਹ ਘੱਲ ਦਿੱਤਾ ਗਿਆ ਆ। ਕੱਲ ਪਰਸੋਂ ਹੀ ਇੱਕ ਜਿਹੜੀ ਰਿਪੋਰਟ ਆਈ ਸੀ ਜਿਸ ਦੇ ਵਿੱਚ ਕਾਫੀ ਉਂਗਲਾਂ ਇਸ ਓਕਲੈਂਡ ਦੇ ਪੁਲਿਸ ਚੀਫ ਵੱਲ ਨੂੰ ਹੋ ਰਹੀਆਂ ਸੀਗੀਆਂ ਵੀ ਇਸ ਦੀ ਕਾਰਜਕਾਰੀ ਦੇ ਵਿੱਚ ਕੋਈ ਬਹੁਤਾ ਚੰਗਾ ਕੰਮ ਨਹੀਂ ਚੱਲ ਰਿਹਾ। ਕਹਿੰਦੇ ਵੀ 2 ਡਿਪਾਰਟਮੈਂਟ ਦੀਆਂ ਹੀ ਇਨਵੈਸਟੀਗੇਸ਼ਨਸ ਇਸ ਨੂੰ ਇਹਨਾਂ ਨੇ ਸਹੀ ਢੰਗ ਦੇ ਨਾਲ ਨਹੀਂ ਦੇਖਿਆ, ਜਿਸ ਕਰਕੇ ਓਕਲੈਂਡ ਪੁਲਿਸ ਚੀਫ ਲੋਰੌਨ ਆਰਮਸਟਰੋਂਗ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਘੱਲਿਆ ਜਾ ਰਿਹਾ ਆ। ਸੋ ਹੁਣ ਕਹਿੰਦੇ ਅਜੇ ਇਹ ਤਾਂ ਪਤਾ ਨਹੀਂ ਆ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੇ ਨਾਲ ਕੀ ਹੋਊਗਾ। ਇੱਕ 16 ਪੇਜਾਂ ਦੀ ਰਿਪੋਰਟ ਇੱਕ ਲਾ ਫਰਮ ਕਲੈਰੈਂਸ ਡਾਇਰ ਤੇ ਕੋਹਨ LLP ਨੇ ਜਿਹੜੀ ਉਹ ਪੇਸ਼ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਪੁਲਿਸ ਚੀਫ ਆਰਮਸਟਰੋਂਗ ਦੇ ਦੁਆਰਾ ਉਹਨਾਂ ਸਾਰਜੈਂਟਸ ਨੂੰ ਅਕਾਊਂਟੇਬਲ ਨਹੀਂ ਬਣਾਇਆ ਗਿਆ, ਜਿਸ ਦੇ ਵਿੱਚ ਇਹਨਾਂ ਸਾਰਜੈਂਟਸ ਦੇ ਉੱਤੇ ਦੋਸ਼ ਸੀਗੇ ਵੀ ਇਹਨਾਂ ਨੇ ਮਿਸਕੰਡਕਟ ਕੀਤਾ ਆ ਆਪਣੇ ਨੇਬਰ ਦੇ ਨਾਲ। ਉਹਨੇ ਆਪਣੇ ਕਹਿੰਦੇ ਵੀ ਗਵਾਂਢੀ ਦੀ ਗੱਡੀ ਦਾ ਬੰਪਰ ਹੀ ਜਿਹੜਾ ਉਹ ਲਾ ਮਾਰਿਆ ਸੀਗਾ,
ਗਨ ਵੀ ਜਿਹੜੀ ਉਸਨੇ ਫਾਇਰ ਜਿਹੜੀ ਉਹ ਕਰ ਦਿੱਤੀ ਸੀਗੀ ਐਲੀਵੇਟਰ ਦੇ ਵਿੱਚ ਪੁਲਿਸ ਹੈੱਡਕੁਆਰਟਰਸ 'ਚ, ਪਰ ਉਹਨਾਂ ਦੇ ਉੱਤੇ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਜਿਹੜੀ ਇੱਕ ਹਿਸਾਬ ਦੇ ਨਾਲ ਨਹੀਂ ਹੋ ਪਾਈ। ਸੋ ਇਸ ਢਿੱਲ ਦੇ ਕਰਕੇ ਪੁਲਿਸ ਚੀਫ ਲਰੌਨ ਆਰਮਸਟਰੋਂਗ ਨੂੰ ਹੁਣ ਕਹਿ ਲਓ ਵੀ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਘੱਲਿਆ ਗਿਆ ਆ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਜੇ ਆਉਣ ਵਾਲੇ ਸਮੇਂ 'ਚ ਵੱਡਾ ਫਲੱਡ ਆਉਂਦਾ ਆ, ਉਹ ਪੂਰੀ ਤਰ੍ਹਾਂ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਦੇ ਟਾਊਨ ਸਟਾਕਟਨ ਨੂੰ ਮਿਟਾ ਸਕਦਾ ਹੈਗਾ। 1862 ਦੇ ਵਿੱਚ ਇੱਕ ਸਟਾਰਮ ਆਇਆ ਸੀ ਜੋ ਕੈਲੀਫੋਰਨੀਆ ਨੂੰ ਹਿੱਟ ਕੀਤਾ ਸੀ। ਉਸ ਟਾਈਮ ਦੇ ਉੱਤੇ 120 ਇੰਚ ਮੀਂਹ ਪਿਆ ਸੀ, ਤੁਸੀਂ ਅੰਦਾਜ਼ਾ ਲਾ ਲਓ, ਤੇ ਸਨੋ ਲਗਾਤਾਰ 2 ਮਹੀਨੇ ਸਟੇਟ 'ਚ ਪਈ ਸੀ। ਪੂਰੀ ਸਟੇਟ ਫਲੱਡ ਹੋ ਗਈ ਸੀ ਤੇ ਸੈਂਟਰਲ ਵੈਲੀ ਦੇ ਵਿੱਚ ਜੋ ਸਟਾਕਟਨ ਨਾਮ ਦਾ ਟਾਊਨ ਆ, ਇਹਦਾ ਬਹੁਤ ਬੁਰਾ ਹਾਲ ਹੋਇਆ ਸੀ ਤੇ ਸੈਕਰਾਮੈਂਟੋ ਤੇ ਸਨਮਾਈਕਿੰਗ ਰਿਵਰ ਦੇ ਨਾਲ 30-30 ਫੁੱਟ ਤੱਕ ਪਾਣੀ ਸੀ। ਹੁਣ ਕਲਾਈਮੇਟ ਸਾਇੰਟਿਸਟ ਇਹ ਕਹਿ ਰਹੇ ਆ ਵੀ ਹੁਣ ਅਗਲਾ ਸਟਾਰਮ ਜੋ ਹੁਣ ਪਤਾ ਨਹੀਂ ਕਿਹੜੇ ਸਾਲਾਂ 'ਚ ਆਊਗਾ, ਇਹ ਡਿਊ ਹੈਗਾ ਆ। 150 ਸਾਲਾਂ ਬਾਅਦ ਕਹਿੰਦੇ ਵੀ ਇਦਾਂ ਦੀ ਇਨਸੀਡੈਂਟ ਵਾਪਰਦੀ ਆ। UCLA ਤੇ ਨੈਸ਼ਨਲ ਐਟਮੋਸਫੇਰਿਕ ਸੈਂਟਰ ਨੇ ਇਹ ਕਿਹਾ ਆ ਵੀ ਜਿਸ ਹਿਸਾਬ ਦੇ ਨਾਲ ਪਿਛਲੇ ਹਫ਼ਤਿਆਂ ਦੇ ਵਿੱਚ ਹਿਸਟੋਰੀਕਲੀ ਅਨਪ੍ਰੈਸੀਡੈਂਟਡ ਸਰਫੇਸ ਰਨ ਆਫ ਹੋਇਆ ਆ, ਸੋ ਇਹ ਲੱਗਦਾ ਆ ਆਉਣ ਵਾਲੇ ਸਮੇਂ 'ਚ ਇਦਾਂ ਦੀ ਘਟਨਾ ਉਹ ਵਾਪਰ ਸਕਦੀ ਹੈਗੀ। ਸੋ ਲੋਕਾਂ ਨੂੰ ਜਿਹੜੇ ਆ ਸਟਾਕਟਨ ਏਰੀਆ ਹੋਰ ਇਹ ਸਾਰੇ ਏਰੀਏ ਦੇ ਵਿੱਚ ਤਿਆਰ ਰਹਿਣਾ ਚਾਹੀਦਾ। ਆਪਾਂ ਦੇਖਿਆ ਮਰਸਡ ਦੀ ਹਾਲਤ ਕਿੰਨੀ ਬੁਰੀ ਹੋਈ ਆ, ਬਹੁਤ ਕੁਛ ਉੱਥੇ ਜਿਹੜਾ ਇਸ ਸਟਾਰਮ ਦੇ ਵਿੱਚ ਡੁੱਬਿਆ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਵਨ ਆਫ ਦ ਬੈਸਟ ਸਕੂਲ ਡਿਸਟ੍ਰਿਕਟਸ ਮੰਨੀ ਜਾਣ ਵਾਲੀ ਕਲੋਵਿਸ ਯੂਨੀਫਾਈਡ ਦੇ ਜਿਹੜੇ ਸੁਪਰੀਡੈਂਟੈਂਟ ਆ ਐਲਮਰ ਓਬਰਾਇਨ, ਉਸਨੇ ਆਪਣੀ ਰਿਟਾਇਰਮੈਂਟ ਕਹਿੰਦੇ ਆ ਅਨਾਊਂਸ ਕਰ ਦਿੱਤੀ ਆ। 2 ਦਹਾਕੇ ਤੱਕ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਜਿਹੜੀ ਲੀਡਰ ਏਮੀਅਰ ਓਬਰਾਇਨ ਜਿਹੜੇ ਉਹ ਰਹੇ ਆ, ਤੇ ਉਹਨਾਂ ਨੇ ਅੱਜ ਵੀਡੀਓ ਦੇ ਜ਼ਰੀਏ ਇਹ ਅਨਾਊਂਸਮੈਂਟ ਕੀਤੀ। ਕਹਿੰਦੇ ਵੀ ਇਹਨਾਂ ਦੀ ਦੇਖ ਰੇਖ ਹੇਠ 3 ਨੈਸ਼ਨਲ ਬਲੂ ਰਿਬਨ ਅਵਾਰਡਸ ਜਿਹੜੇ ਉਹ ਮਿਲੇ, 13 ਕੈਲੀਫੋਰਨੀਅਨ ਡਿਸਟਿੰਗੁਇਸ਼ਡ ਸਕੂਲ ਅਵਾਰਡਸ, 28 ਪਿਵਟਲ ਪ੍ਰੈਕਟਿਸ ਅਵਾਰਡਸ ਤੇ ਹੋਰ ਕਾਫੀ ਵੱਡੇ ਵੱਡੇ ਜਿਹੜੇ ਖਿਤਾਬ ਆ ਇਹ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਹ ਜਿੱਤਦੀ ਰਹੀ। ਜੀ ਬਿਲਕੁਲ। ਸਰੋਤਿਆਂ ਨੂੰ ਯਾਦ ਹੋਊਗਾ ਐਕਟਰ, ਬਹੁਤ ਹੀ ਮਸ਼ਹੂਰ ਐਕਟਰ ਐਲੈਕ ਬਾਲਡਵਿਨ, ਉਹਦੇ ਉੱਤੇ ਮੈਨ ਸਲੌਟਰ ਦੇ ਚਾਰਜਸ ਲਾਏ ਗਏ ਆ, ਕਿਉਂਕਿ ਇੱਕ ਟਾਈਮ ਦੇ ਉੱਤੇ ਪਿਛਲੇ 2021 ਦੇ ਵਿੱਚ ਉਹ ਇੱਕ ਮੂਵੀ ਦੀ ਸ਼ੂਟ ਕਰ ਰਿਹਾ ਸੀ ਤੇ ਜਿਸ ਟਾਈਮ ਦੇ ਉੱਤੇ ਇੱਕ ਜਦੋਂ ਉਸਨੇ ਗੋਲੀ ਚਲਾਈ ਸ਼ੂਟਿੰਗ ਦੇ ਦੌਰਾਨ ਤੇ ਇੱਕ ਬੰਦੇ ਦੀ ਮੌਤ ਹੋ ਗਈ ਸੀਗੀ। ਸੋ ਹੁਣ ਉਸ ਨੂੰ ਚਾਰਜ ਕੀਤਾ ਗਿਆ ਇਨਵੋਲੰਟਰੀ ਮੈਨ ਸਲਾਟਰ ਦੇ ਵਿੱਚ। ਜੀ ਕਹਿੰਦੇ ਵੀ ਇਸ ਮਾਮਲੇ ਵਿੱਚ ਇਹ ਜੇ ਦੋਸ਼ ਸਾਬਤ ਹੋ ਜਾਂਦੇ, ਜਿਹੜੇ ਚਾਰजेस ਲੱਗੇ ਆ, ਤਾਂ 18 ਮਹੀਨਿਆਂ ਤੱਕ ਦੀ ਜਿਹੜੀ ਇਸ ਨੂੰ ਸਜ਼ਾ ਜਿਹੜੀ ਉਹ ਹੋ ਸਕਦੀ ਹੈ। ਕਾਫੀ ਹਾਈ ਪ੍ਰੋਫਾਈਲ ਹਾਲੀਵੁੱਡ ਦਾ ਜਿਹੜਾ ਉਹ ਮਾਮਲਾ ਰਿਹਾ ਸੀਗਾ। ਰਸਟ ਮੂਵੀ ਦੀ ਸ਼ੂਟਿੰਗ ਜਿਹੜੀ ਉਹ ਸੈਂਟਾ ਫੇ ਡਿਸਟ੍ਰਿਕਟ ਦੇ ਵਿੱਚ ਉੱਥੇ ਜਿਹੜੀ ਉਹ ਚੱਲ ਰਹੀ ਸੀਗੀ ਤੇ ਬੀਬੀ ਜਿਹੜੀ ਆ ਉਸ ਦੀ ਮੌਤ ਹੋ ਗਈ ਸੀ ਤੇ ਕਹਿ ਹੀ ਜਾ ਰਿਹਾ ਸੀਗਾ ਵੀ ਐਕਸੀਡੈਂਟਲੀ ਅਸਲੀ ਗੋਲੀ ਜਿਹੜੀ ਆ ਉਸ ਬੰਦੂਕ ਦੇ ਵਿੱਚ ਭਰ ਹੋ ਗਈ ਸੀਗੀ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਇਸ 'ਚ ਬਣਦਾ ਆ। ਅੱਜ SpaceX 51 ਦੇ ਕਰੀਬ ਸਟਾਰਲਿੰਕ ਸੈਟੇਲਾਈਟਸ ਲਾਂਚ ਕਰੇਗਾ ਕੈਲੀਫੋਰਨੀਆ ਤੋਂ। ਸੋ ਲਾਈਵ ਕਵਰੇਜ ਕਹਿੰਦੇ ਉਹਨਾਂ ਦੀ ਦਿਖਾਈ ਜਾਊਗੀ। ਫੈਲਕਨ 9 ਰਾਕੇਟ ਜੋ ਕਿ ਵੈਂਡਰਬਰਗ ਸਪੇਸ ਫੋਰਸ ਬੇਸ ਹੈਗਾ ਕੈਲੀਫੋਰਨੀਆ ਤੋਂ, ਉੱਥੋਂ ਸਟਾਰਲਿੰਕ 2-4 ਮਿਸ਼ਨ 51 ਦੇ ਕਰੀਬ ਸਟਾਰਲਿੰਕ ਇੰਟਰਨੈਟ ਸੈਟੇਲਾਈਟਸ ਲੈ ਕੇ ਉੱਪਰ ਜਾਏਗਾ। ਜੀ ਤੇ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਨਾਲ ਹੀ ਜੇ ਦੱਸ ਜਾਈਏ ਅੱਜ ਦੇ ਸਟਾਕ ਮਾਰਕੀਟ ਦੇ ਕੀ ਜਿਹੜੇ ਉਹ ਹਾਲ ਰਹੇ, ਤਾਂ ਡਾਓ ਜੋਨ ਅੱਜ ਫਿਰ ਥੱਲੇ ਵੱਲ ਨੂੰ ਹੀ ਉਸਨੇ ਰੁੱਖ ਰੱਖਿਆ, 252 ਪੁਆਇੰਟ ਥੱਲੇ ਆ ਕੇ 33,045 ਤੇ ਬੰਦ ਹੋਇਆ। S&P 30 ਪੁਆਇੰਟ ਘਟ ਕੇ 3899 ਤੇ, ਨੈਸਡੈਕ 105 ਪੁਆਇੰਟ ਘਟ ਕੇ 10,852 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1934 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 ਈਅਰ ਯੀਲਡ 3.40% ਦੇ ਉੱਤੇ ਰਹੀ। ਬਿਟਕੋਇਨ 21,115 ਤੇ ਇਥੀਰੀਅਮ $1556 ਦੇ ਬਰਾਬਰ ਚੱਲ ਰਿਹਾ ਹੈ। ਜੀ, ਯੂਕਰੇਨ ਰਸ਼ੀਆ ਜੋ ਲੜਾਈ ਹੋ ਰਹੀ ਆ, ਅੱਜ
ਜੋ ਡੈਵੋਸ ਦੇ ਵਿੱਚ ਵੀ ਮੀਟਿੰਗ ਚੱਲ ਰਹੀ ਆ ਇਕਨੋਮਿਕ ਫੋਰਮ ਦੀ, ਉਹਦੇ ਵਿੱਚ ਇਹ ਹੁਣ ਫਿਗਰ ਸਾਹਮਣੇ ਆਏ ਆ ਵੀ ਬਹੁਤ ਸਾਰੇ ਕਾਮਰੇਡ ਖੁਸ਼ ਹੋ ਰਹੇ ਸੀ ਵੀ ਅਸੀਂ ਰਸ਼ੀਆ ਬੜਾ ਸਟਰੋਂਗ ਆ। ਕਹਿੰਦੇ ਵੀ ਜੋ ਰਸ਼ੀਆ ਯੂਰਪ ਨੂੰ ਬਲੈਕਮੇਲ ਕਰ ਰਿਹਾ ਸੀ ਉਹਦੇ ਵਿੱਚ ਫੇਲ ਹੋ ਰਿਹਾ। ਕਹਿੰਦੇ ਹੁਣ ਦੁਨੀਆ ਦੀ ਜਿਹੜੀ ਇਕਨੋਮੀ ਆ ਉਹਨਾਂ ਨੂੰ ਰਸ਼ੀਆ ਦੀ ਜ਼ਰੂਰਤ ਨਹੀਂ ਹੈਗੀ। ਇਹ ਅੱਜ ਇੱਕ ਮੇਨ ਖਬਰ ਆਈ ਹੈਗੀ ਆ। ਸੋ ਇਸੇ ਤਰ੍ਹਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 81 ਰੁਪਏ 25 ਪੈਸੇ ਰਹੇ ਆ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।